ਪਿਛਲੇ ਦਿਨਾਂ ਤੋਂ ਬਹੁਤ ਸਾਰੀਆਂ ਖਬਰਾਂ ਚੱਲ ਰਹੀਆਂ ਪਈ ਜੋ ਇੰਟਰਨੈਸ਼ਨਲ ਸਟੂਡੈਂਟਸ ਹੈਗੇ ਆ ਪੀਐਚਡੀ ਕਰ ਰਹੇ ਆ ਆਈਵੀ ਲੀਗ ਯੂਨੀਵਰਸਿਟੀ ਚ ਜਿੱਥੇ ਐਡਮਿਸ਼ਨ ਹੀ ਲੈਣਾ ਬਹੁਤ ਔਖਾ ਹੁੰਦਾ ਮੇਬੀ 100,000 ਦੇ ਪਿੱਛੇ ਇੱਕ ਜਾਂ ਦੋ ਬੰਦੇ ਜਿਹੜੇ ਐਡਮਿਟ ਕੀਤੇ ਜਾਂਦੇ ਆ ਪੀਐਚਡੀ ਲੈਵਲ ਦੇ ਸਟੂਡੈਂਟਸ ਨੂੰ ਗ੍ਰੀਨ ਕਾਰਡ ਹੋਲਡਰਸ ਨੂੰ ਈਵਨ ਸਿਟੀਜ਼ਨਸ ਨੂੰ ਵੀ ਅਰੈਸਟ ਕੀਤਾ ਗਿਆ ਹੈਗਾ। ਅੱਜ ਵਾਸ਼ਿੰਗਟਨ ਪੋਸਟ ਨੇ ਇੱਕ ਬਹੁਤ ਵੱਡਾ ਆਰਟੀਕਲ ਛਾਪਿਆ ਜਿਹਦੇ ਵਿੱਚ ਉਹਨੇ ਦੱਸਿਆ ਵੀ ਤੁਹਾਡੇ ਰਾਈਟਸ ਕੀ ਆ। ਕੈਨ ਨਾਨ ਸਿਟੀਜ਼ਨਸ ਪ੍ਰੋਟੈਸਟ what to know about the first amendment rights and risk ਵੀ ਜਿਹੜੇ ਨਾਨ ਸਿਟੀਜ਼ਨ ਆ ਉਹ ਪ੍ਰੋਟੈਸਟ ਕਰ ਸਕਦੇ ਕਿ ਨਹੀਂ। ਇਹੀ ਬਿਊਟੀ ਆ ਅਮਰੀਕਾ ਦੀ, ਇਹ ਪਹਿਲਾਂ ਨਹੀਂ ਅੱਜ ਤੋਂ ਨਹੀਂ, ਦੁਨੀਆ ਦੇ ਵਿੱਚ ਕਿਤੇ ਵੀ ਧੱਕਾ ਹੁੰਦਾ ਜੇ ਉਸ ਮੁਲਕ ਦੇ ਲੋਕ ਇੱਥੇ ਰਹਿੰਦੇ ਆ, ਚਾਹੇ ਉਹ ਸਿਟੀਜ਼ਨ ਆ ਚਾਹੇ ਉਹ ਪੋਲੀਟੀਕਲ ਅਸਾਈਲਮ ਤੇ ਚਾਹੇ ਇਮੀਗ੍ਰੈਂਟ, ਹਮੇਸ਼ਾ ਉਹ ਰੌਲਾ ਪਾਉਂਦੇ ਹੈਗੇ ਆ ਵੀ ਸਾਡੇ ਨਾਲ ਉੱਥੇ ਧੱਕਾ ਹੋ ਰਿਹਾ ਹੈਗਾ। ਪਿਛਲੇ ਦਿਨਾਂ 'ਚ ਮਹਿਮੂਦ ਖਲੀਲ ਐਂਟੀ ਵਾਰ ਪ੍ਰੋਟੈਸਟਰ ਸੀ ਕੋਲੰਬੀਆ ਯੂਨੀਵਰਸਿਟੀ ਦਾ, ਬਾਦਰ ਖਾਨ ਸੂਰੀ ਜਾਰਜ ਟਾਊਨ ਯੂਨੀਵਰਸਿਟੀ ਤੋਂ, ਰੋਮੇਸਾ ਓਜ਼ਟਰਕ ਇਹ ਬੋਸਟਨ ਟਫਟਸ ਯੂਨੀਵਰਸਿਟੀ ਤੋਂ ਪ੍ਰੋ ਪੈਲਸਟੀਨੀਅਨ ਪ੍ਰੋਟੈਸਟਰਸ ਦੇ ਹੱਕ ਦੇ ਵਿੱਚ ਉਹਨੇ ਪ੍ਰੋਟੈਸਟ ਕੀਤਾ ਸੀ ਜਾਂ ਉਹ ਉਹਨਾਂ ਦੇ ਵਿਊ ਸੀਗੇ। ਪਰ ਜਿਸ ਹਿਸਾਬ ਦੇ ਨਾਲ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਉਹਨਾਂ ਨੇ ਸਟੇਟਮੈਂਟ ਦਿੱਤੀ ਵੀ 300 ਤੋਂ ਵੱਧ ਸਟੂਡੈਂਟਸ ਦੇ ਅਸੀਂ ਵੀਜ਼ੇ ਚੱਕ ਦਿੱਤੇ ਹੈਗੇ ਆ। ਇੱਕ ਯੂਕੇ ਦਾ ਵੀ ਨੈਸ਼ਨਲ ਸੀ ਤੇ ਗੁਇਨਾ ਦਾ ਵੀ ਨੈਸ਼ਨਲ ਸੀ ਤੇ ਆਉਣ ਵਾਲੇ ਸਮੇਂ 'ਚ ਹੋਰ ਲੋਕਾਂ ਦੇ ਵੀ ਜਿਹੜੇ ਵੀਜ਼ੇ ਆ ਉਹ ਚੱਕਾਂਗੇ। ਸੋ ਇਹਦੇ ਸੰਬੰਧ ਦੇ ਵਿੱਚ ਵਾਸ਼ਿੰਗਟਨ ਪੋਸਟ ਇਹ ਲਿਖਦਾ ਹੈ ਵੀ ਬਹੁਤ ਸਾਰੇ ਜਿਹੜੇ ਲੀਗਲ ਸਕਾਲਰਸ ਆ ਉਹ ਐਗਰੀ ਕਰਦੇ ਵੀ ਯੂਐਸ ਦਾ ਜਿਹੜਾ ਕਨਸਟੀਟਿਊਸ਼ਨ ਆ ਉਹ ਪ੍ਰੋਟੈਕਟ ਕਰਦਾ ਆ all the people within the country borders ਚ not just citizens। 1953 ਦਾ ਡਿਸੀਜਨ ਸੀ ਸੁਪਰੀਮ ਕੋਰਟ ਦਾ ਜਿਹਦੇ ਵਿੱਚ ਜੋ ਏਲੀਅਨ ਲਾਫੁਲੀ ਐਂਟਰ ਕਰਦਾ ਤੇ ਮੁਲਕ ਦੇ ਵਿੱਚ ਰਹਿੰਦਾ ਆ, ਕਹਿੰਦੇ ਵੀ ਉਸਨੇ ਇਨਵੈਸਟ ਕੀਤਾ ਇਹਦੇ ਵਿੱਚ, ਉਹਦੇ ਕੋਲ ਰਾਈਟਸ ਗ੍ਰਾਂਟਡ ਆ ਬਾਈ ਦਾ ਕਨਸਟੀਟਿਊਸ਼ਨ ਵਿਦਿਨ ਆਵਰ ਬਾਰਡਰ, ਯੂਐਸ ਦੇ ਬਾਰਡਰ ਦੇ ਵਿੱਚ। ਹਾਂ, ਇਹ ਹੋ ਸਕਦਾ ਵੀ ਜਦੋਂ ਤੁਸੀਂ ਇੱਥੋਂ ਚਲ ਗਏ ਆ ਤੇ ਮੁੜ ਕੇ ਤੁਹਾਡੀ ਸਾਊਦੀ ਅਰੇਬੀਆ ਜਾਂ ਕਿਤੋਂ ਕਨੈਕਟਿੰਗ ਫਲਾਈਟ ਆ ਉਹ ਰਸਤੇ 'ਚ ਤੁਹਾਨੂੰ ਰੋਕ ਲੈਣ, ਪਰ ਅਮਰੀਕਾ ਦੇ ਵਿੱਚ ਤੁਹਾਡੇ ਰਾਈਟਸ ਹੈਗੇ ਆ। ਸੋ ਨਾਨ ਸਿਟੀਜ਼ਨਸ ਕਹਿੰਦੇ ਪਈ ਪ੍ਰੋਟੈਕਟਡ ਹੁੰਦੇ ਆ ਫਰੋਮ ਕ੍ਰਿਮੀਨਲ ਔਰ ਸਿਵਲ ਪੈਨਲਟੀਜ਼ ਫॉर ਐਕਸਪ੍ਰੈਸਿੰਗ ਪੋਲੀਟੀਕਲ ਵਿਊਜ਼। ਇਹ ਵੱਖ-ਵੱਖ ਜੋ ਲੀਗਲ ਐਕਸਪਰਟਸ ਆ ਉਹ ਇਸ ਬਾਰੇ ਕਹਿ ਰਹੇ ਹੈਗੇ ਆ, ਪਰ ਇਹ ਪਹਿਲੀ ਵਾਰੀ ਨਹੀਂ ਹੋਇਆ ਵੀ ਗਵਰਨਮੈਂਟ ਰਿਵੋਕ ਕਰ ਸਕਦੀ ਵੀਜ਼ਾ ਜਾਂ ਗ੍ਰੀਨ ਕਾਰਡ ਬਿਕੋਜ਼ ਆਫ ਦਾ ਪੋਲੀਟੀਕਲ ਸਪੀਚ। ਇਹ ਵੀ ਇੱਕ 1952 ਦੇ ਵਿੱਚ ਇਮੀਗ੍ਰੇਸ਼ਨ ਤੇ ਨੈਚੁਰਲਾਈਜੇਸ਼ਨ ਐਕਟ ਦੇ ਮੁਤਾਬਕ ਇਹ ਦੱਸਿਆ ਸੀ ਵੀ ਸਟੇਟ ਡਿਪੋਰਟ ਕਰ ਸਕਦੀ ਹੈ ਨਾਨ ਸਿਟੀਜ਼ਨ ਨੂੰ ਜੇ ਰੀਜ਼ਨੇਬਲ ਗਰਾਊਂਡ ਹੋਵੇ ਵੀ ਜਿਹੜਾ ਉਹ ਬੰਦਾ ਆ ਉਹ ਇੱਕ ਸੀਰੀਅਸ ਐਡਵਰਸ ਫੋਰਨ ਪਾਲਿਸੀ ਕਨਸੀਕੁਐਂਸਸ ਹੋਊਗੇ ਯੂਐਸ ਨੂੰ ਜੇ ਉਹਨੂੰ ਇੱਥੇ ਰੱਖਿਆ ਗਿਆ। ਪਰ ਜਿੰਨੇ ਕੁ ਜਿਹੜੇ ਸਟੂਡੈਂਟ ਅਰੈਸਟ ਕੀਤੇ ਆ ਉਹ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਵੀ ਕਿੰਨਾ ਕੁ ਅਮਰੀਕਾ ਨੂੰ ਉਹਨਾਂ ਨੂੰ ਖਤਰਾ ਸੀ ਜਾਂ ਅਮਰੀਕਾ ਦੀ ਜਿਹੜੀ ਪਾਲਿਸੀ ਆ ਉਸ ਨੂੰ ਜਿਹੜਾ ਇਹ ਉੱਥੋਂ ਉਹਨਾਂ ਤੋਂ ਖਤਰਾ ਸੀਗਾ। ਸੋ ਕਾਫੀ ਵੱਡਾ ਜਿਹੜਾ ਆਰਟੀਕਲ ਆ ਛਾਪਿਆ ਗਿਆ ਤੇ ਇਹਦੇ ਵਿੱਚ ਇਹ ਵੀ ਦੱਸਿਆ ਗਿਆ ਵੀ ਜਿਹੜੇ ਨਾਨ ਸਿਟੀਜ਼ਨਸ ਹੈਗੇ ਆ ਉਹਨਾਂ ਦੇ ਕੋਲ ਸੇਮ ਲੀਗਲ ਪ੍ਰੋਟੈਕਸ਼ਨ ਹੁੰਦੀ ਆ ਇਮੀਗ੍ਰੇਸ਼ਨ ਕੋਰਟਸ ਦੇ ਵਿੱਚ ਐਜ਼ ਸਿਟੀਜ਼ਨਸ ਡੂ ਇਨ ਕ੍ਰਿਮੀਨਲ ਕੋਰਟਸ। ਅਸਾਦ ਅਲ ਅਸਾਦ ਸੋਸ਼ੀਓਲੋਜੀ ਦੇ ਪ੍ਰੋਫੈਸਰ ਆ ਸਟੈਨਫੋਰਡ ਯੂਨੀਵਰਸਿਟੀ 'ਚ, ਉਹਨਾਂ ਨੇ 2019 ਦੇ ਵਿੱਚ ਇਹ ਲਿਖਿਆ ਸੀਗਾ। ਕਹਿੰਦੇ ਵੀ ਨਾਨ ਸਿਟੀਜ਼ਨਸ ਦੇ ਕੋਲ ਰਾਈਟ ਹੁੰਦਾ ਆਪਣਾ ਵਕੀਲ ਲੈਣ ਦੇ ਲਈ, ਚੁੱਪ ਰਹਿਣ ਦੇ ਲਈ, ਰਿਮੇਨ ਸਾਇਲੈਂਟ ਜਾਂ ਰਿਫਿਊਜ਼ ਟੂ ਕੰਸੈਂਟ ਟੂ ਅ ਸਰਚ, ਇਹ ਰਾਈਟ ਹੁੰਦਾ ਹੈਗਾ। ਪਰ ਕੀ ਆ ਵੀ ਬਹੁਤ ਸਾਰੇ ਲੋਕ ਆਪਾਂ ਬਾਹਰਲੇ ਮੁਲਕਾਂ ਤੋਂ ਆਏ ਆ, ਜਿਹੜੇ ਉਹਨਾਂ ਮੁਲਕਾਂ 'ਚ ਆਏ ਆ ਉਹ ਗੁਲਾਮੀ ਉਹਨਾਂ ਦੇ ਮਨ ਦੇ ਵਿੱਚ ਵਸੀ ਹੋਈ ਹੁੰਦੀ ਆ, ਪਹਿਲਾਂ ਹੀ ਜੈਸ ਸਰ ਜਾਂ ਜੈਸ ਮੈਡਮ ਕਹਿਣ ਲੱਗ ਪੈਂਦੇ ਹੈਗੇ ਆ। ਬਾਕੀ ਇਹ ਗੱਲ ਕੋਈ ਏਡੀ ਹੈਰਾਨੀ ਵਾਲੀ ਨਹੀਂ ਵੀ ਜਿਹੜਾ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਐਡਮਿਨਿਸਟ੍ਰੇਸ਼ਨ 'ਚ ਇਹ ਸਾਰਾ ਕੁਝ ਵਾਪਰਿਆ, ਇਹ ਤੋਂ ਪਹਿਲਾਂ ਹੋਰ ਐਡਮਿਨਿਸਟ੍ਰੇਸ਼ਨ 'ਚ ਵੀ ਇਹ ਕੁਝ ਵਾਪਰ ਚੁੱਕਿਆ ਹੈਗਾ। ਮਕਾਰਥੀ ਐਰਾ ਦੇ ਦੌਰਾਨ ਜਦੋਂ ਪ੍ਰੈਜ਼ੀਡੈਂਟ ਮਕਾਰਥੀ ਸੀ ਉਸ ਟਾਈਮ ਦੇ ਉੱਤੇ ਬਹੁਤ ਸਾਰੇ ਲੋਕਾਂ ਨੂੰ ਡਿਪੋਰਟ ਕੀਤਾ ਗਿਆ ਸੀ ਜਿਹੜੇ ਨਾਨ ਸਿਟੀਜ਼ਨ ਸਸਪੈਕਟਡ ਆਫ ਕਮਿਊਨਿਸਟਾਈਜ਼, ਜਿਹੜੇ ਲੋਕਾਂ ਦੇ ਕਾਮਰੇਡੀ ਵਿਚਾਰਧਾਰਾ ਵਾਲੇ ਲੋਕਾਂ ਦੇ ਨਾਲ ਕਿਸੇ ਤਰ੍ਹਾਂ ਦੇ ਰਿਲੇਸ਼ਨ ਸੀਗੇ ਉਹਨਾਂ ਨੂੰ ਡਿਪੋਰਟ ਕੀਤਾ ਗਿਆ ਸੀ। ਸਤੰਬਰ 11 2001 ਚ ਮੁਸਲਿਮ ਇਮੀਗ੍ਰੈਂਟਸ ਨੂੰ ਸਰਵੇਲੈਂਸ ਉਹਨਾਂ ਦੀ ਕੀਤੀ ਗਈ, ਡਿਟੇਨ ਕੀਤਾ ਗਿਆ, ਉਹਨਾਂ ਨੂੰ ਡਿਪੋਰਟ ਕੀਤਾ ਗਿਆ। ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਦੀ ਜਿਹੜੀ ਪਹਿਲੀ ਟਰਮ ਸੀ ਉਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਵੀ ਪੈਲਸਤੀਨੀਅਨ ਮੂਲ ਦੇ ਸਟੂਡੈਂਟਸ ਨੂੰ ਡਿਨਾਈ ਕੀਤੀ ਗਈ ਸੀ ਐਂਟਰੀ, ਏਅਰਪੋਰਟ ਤੇ ਡਿਲੇ ਕੀਤਾ ਗਿਆ, ਹੋਰ ਕਈ ਮੁਸਲਮਾਨ ਕੰਟਰੀ ਜਿਹੜੇ ਸੀ ਉਹਨਾਂ ਨੂੰ ਵਾਪਸ ਇੱਥੇ ਨਹੀਂ ਆਉਣ ਦਿੱਤਾ ਗਿਆ। ਸੋ ਇਹ ਪਹਿਲੇ ਐਡਮਿਨਿਸਟ੍ਰੇਸ਼ਨ 'ਚ ਵੀ ਵਾਪਰਦਾ ਰਿਹਾ ਆ,
ਪਰ ਵਾਸ਼ਿੰਗਟਨ ਪੋਸਟ ਦੇ ਮੁਤਾਬਕ ਜਿਹੜੇ ਟੌਪ ਦੇ ਲੀਗਲ ਐਕਸਪਰਟਸ ਆ, ਉਹ ਕਹਿੰਦੇ ਵੀ ਇਹ ਸਾਰਾ ਕੁਝ ਰਾਈਟਸ, ਚਾਹੇ ਉਹ ਸਟੂਡੈਂਟ ਆ, ਚਾਹੇ ਗ੍ਰੀਨ ਕਾਰਡ ਹੋਲਡਰ ਆ, ਚਾਹੇ ਸਿਟੀਜ਼ਨ ਆ, ਉਹਨਾਂ ਦੇ ਕੋਲ ਹੈਗੇ ਆ, ਐਜ਼ ਲੌਂਗ ਐਜ਼ ਉਹ ਕਿਸੇ ਤਰ੍ਹਾਂ ਦੀ ਵਾਇਲੈਂਸ ਦੇ ਵਿੱਚ ਜਾਂ ਕਿਸੇ ਟੈਰਰਿਜ਼ਮ ਨੂੰ ਜਿਹੜਾ ਫੈਲਾਉਣ ਦੇ ਵਿੱਚ ਇਨਵੋਲਵ ਹੁੰਦੇ ਹੈਗੇ ਆ। ਜੀ, ਇਹ ਹਰਜੋਤ ਸਿੰਘ ਜੀ, ਬਹੁਤ ਸਾਰੇ ਲੋਕਾਂ ਨੇ ਇੱਥੇ ਇਹ ਵੀ ਜਿਹੜਾ ਸ਼ਗੂਫਾ ਜਿਹੜਾ ਉਹ ਛੱਡਿਆ ਸੀਗਾ ਵੀ ਨਹੀਂ ਜੀ ਇਕੱਲਾ ਸਿਟੀਜ਼ਨ ਹੀ ਇੱਥੇ ਪ੍ਰੋਟੈਸਟ ਕਰ ਸਕਦਾ, ਇਦਾਂ ਦੀ ਕੋਈ ਗੱਲ ਨਹੀਂ ਆ। ਅਮਰੀਕਾ ਦਾ ਜਿਹੜਾ ਸੰਵਿਧਾਨ ਆ ਉਹ ਹਰ ਇੱਕ ਨੂੰ ਬਰਾਬਰ ਦਾ ਹੱਕ ਦਿੰਦਾ ਆ। ਉਹ ਵੱਖਰੀ ਗੱਲ ਆ ਵੀ ਉਹ ਹੱਕ ਨੂੰ ਦੇਖਦੇ ਕਿੱਦਾਂ ਹੈਗੇ ਆ। ਹੁਣ ਆਪਣੇ ਜਿੰਨੇ ਵੀ ਭਾਰਤ ਦੇ ਉਲਟ ਇੱਥੇ ਜਿਹੜੇ ਸਿੱਖਾਂ ਦੇ ਦੁਆਰਾ ਪ੍ਰੋਟੈਸਟ ਕੀਤੇ ਜਾਂਦੇ ਆ, ਸਾਰੇ ਸਿਟੀਜ਼ਨ ਤਾਂ ਨਹੀਂ ਆਉਂਦੇ ਉਹਦੇ ਵਿੱਚ ਜਿਹੜੇ ਪ੍ਰੋਟੈਸਟ ਕਰਨ ਦੇ ਲਈ। ਬਹੁਤ ਸਾਰੇ ਜਿਹੜੇ ਆ ਉਹ ਅਸਾਈਲਮ ਸੀਕਰ ਵੀ ਹੁੰਦੇ ਆ, ਰਿਫਿਊਜੀ ਵੀ ਹੁੰਦੇ ਆ, ਗ੍ਰੀਨ ਕਾਰਡ ਹੋਲਡਰ ਵੀ ਹੁੰਦੇ ਆ। ਸੋ ਸਾਰੇ ਜਾਣੇ ਜਿਹੜੇ ਉਸ ਦੇ ਵਿੱਚ ਹਿੱਸਾ ਲੈਂਦੇ ਆ। ਅੱਜ ਤੁਸੀਂ ਇਹ ਦੇਖੋ ਵੀ ਜੇ ਪੈਲਸਤੀਨ ਨੂੰ ਲੈ ਕੇ ਜਾਂ ਇਜ਼ਰਾਈਲ ਨੂੰ ਲੈ ਕੇ ਅਮਰੀਕਾ ਦਾ ਐਡਾ ਕਰੜਾ ਰੁਖ ਹੋਇਆ ਆ, ਕੱਲ ਨੂੰ ਕੁਝ ਵੀ ਹੋ ਸਕਦਾ। ਜਿਹੜੇ ਰੁਖ ਤਾਂ ਬਦਲਦੇ ਰਹਿੰਦੇ ਆ, ਬੰਦੇ ਕਿਹੜੇ ਜਿਹੜੇ ਟੌਪ ਦੇ ਉੱਤੇ ਪਹੁੰਚੇ ਆ ਉਹਨਾਂ ਦੀ ਵਿਚਾਰਧਾਰਾ ਦੇ ਨਾਲ ਹੀ ਜਿਹੜਾ ਸੰਬੰਧਿਤ ਆ। ਜੇ ਅੱਜ ਇਸ ਚੀਜ਼ ਦੇ ਉਲਟ ਵੀ ਆਪਾਂ ਨਹੀਂ ਜਿਹੜਾ ਬੋਲਦੇ ਨਾ ਵੀ ਇਹ ਕਹਿੰਦੇ ਆ ਵੀ ਹਾਂ ਨਹੀਂ ਠੀਕ ਹੀ ਆ, ਹਾਂ ਤੁਹਾਡੀ ਉਹਦੇ ਨਾਲ ਵਿਚਾਰਕ ਮਤਭੇਦ ਆ ਵੀ ਹਾਂ ਤੁਸੀਂ ਪੈਲਸਤੀਨ ਦੇ ਹੱਕ 'ਚ ਹੋ ਸਕਦੇ, ਅਗੇਂਸਟ ਹੋ ਸਕਦੇ ਆ, ਪਰ ਕਿਸੇ ਦੇ ਪ੍ਰੋਟੈਸਟ ਕਰਨ ਦੇ ਜਿਹੜੇ ਹੱਕ ਨੂੰ ਜਿਹੜਾ ਉਹ ਦੱਬਣਾ, ਆਪਣੇ ਹੀ ਪ੍ਰੋਟੈਸਟ ਕਰਨ ਦੇ ਹੱਕ ਨੂੰ ਦੱਬਣ ਦੇ ਜਿਹੜਾ ਉਹ ਬਰਾਬਰ ਬਣ ਜਾਂਦਾ ਆ। ਸੋ ਕਿਉਂਕਿ ਨੌਬਤ ਕਿਸੇ ਵੀ ਟਾਈਮ ਕਿਸੇ ਦੇ ਨਾਲ ਵੀ ਇਹ ਜਿਹੜੇ ਪ੍ਰੋਟੈਸਟ ਕਰਨ ਨੂੰ ਲੈ ਕੇ ਜਿਹੜੀ ਉਹ ਆ ਸਕਦੀ ਆ। ਪਰ ਇਹ ਆ ਵੀ ਰਵੱਈਆ ਇਸ ਟਾਈਮ ਪ੍ਰਸ਼ਾਸਨ ਦਾ ਟੋਟਲੀ ਸੰਵਿਧਾਨ ਦੇ ਉਲਟ ਇਸ ਚੀਜ਼ ਨੂੰ ਲੈ ਕੇ ਤੇ ਆਪਾਂ ਕਹਿ ਸਕਦੇ ਹਾਂ ਵੀ ਉਹ ਚੱਲ ਰਿਹਾ। ਕਿਸੇ ਨੂੰ ਇਹ ਗੱਲ ਚੰਗੀ ਲੱਗੂਗੀ, ਕਿਸੇ ਨੂੰ ਇਹ ਮਾੜੀ ਲੱਗੂਗੀ, ਪਰ ਇਹ ਹੋ ਜਿਹੜਾ ਇਹੀ ਕੁਛ ਰਿਹਾ ਆ। ਉਹ ਕਹਿੰਦੇ ਆ ਵੀ ਬਸ ਉਸੇ ਅਮਰੇਲਾ ਦੇ ਅੰਡਰ ਵੀ ਫੋਰਨ ਪਾਲਿਸੀ ਦਾ ਜੀ ਇਹ ਘਾਣ ਹੋ ਗਿਆ। ਇਹ ਹਮਾਸ ਦੇ ਜਿਹੜੇ ਸਮਰਥਕ ਨੇ, ਇਹ ਪੈਲਸਤੀਨ ਦੇ ਸਮਰਥਕ ਨੇ, ਇਜ਼ਰਾਈਲ ਦੇ ਉਲਟ ਨੇ, ਇਹਦੇ ਕਰਕੇ ਅਸੀਂ ਜਿਹੜਾ ਇਹਨਾਂ ਦੇ ਵੀਜ਼ੇ ਜਿਹੜੇ ਉਹ ਰਿਵੋਕ ਕਰ ਰਹੇ ਆ। ਵੀ ਕਹਿੰਦੇ ਵੀ ਤੁਸੀਂ ਪੜ੍ਹਨ ਆਏ ਆ, ਤੁਸੀਂ ਇੱਥੇ ਜਿਹੜੇ ਪ੍ਰੋਟੈਸਟ ਕਰਨ ਦੇ ਲਈ ਨਹੀਂ ਆਏ ਹੈਗੇ। ਪਰ ਇੱਕ ਇਨਸਾਨ ਦੇ ਅੰਦਰੋਂ ਹੀ ਆਉਂਦੀ ਹੁੰਦੀ ਆਵਾਜ਼ ਹਰਜੋਤ ਸਿੰਘ ਜੀ ਪ੍ਰੋਟੈਸਟ ਕਰਨ ਵਾਲੀ, ਉਹ ਕਿਸੇ ਵੀ ਮਾਮਲੇ ਦੇ ਵਿੱਚ ਜਿਹੜੀ ਉਹ ਉੱਭਰ ਕੇ ਜਿਹੜੀ ਉਹ ਸਾਹਮਣੇ ਆ ਸਕਦੀ ਹੁੰਦੀ ਹੈ।